ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸਮਾਂ ਸੀਮਾ ਨੂੰ ਮੁੱਖ ਰੱਖਦੇ ਹਾਂ ਅੱਜ ਆਪਾਂ ਐਂਡ ਵਾਲਾ ਇਸ਼ੂ ਡਿਸਕਸ ਨਹੀਂ ਕਰਾਂਗੇ, ਬਟ ਆਪਾਂ ਜਿਹੜੇ ਸਾਡੇ ਫੇਸਬੁੱਕ ਫੀਅਰਸ ਨੇ ਉਹਨਾਂ ਦੇ ਵਿਚਾਰ ਆਪਾਂ ਸਾਂਝੇ ਕਰਾਂਗੇ ਜੀ। ਵੀਰ ਕਸ਼ਮੀਰ ਵਿੱਚ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਜੀ। ਇੰਦਰਜੀਤ ਜਸਪ੍ਰੀਤ ਧਾਮੀ ਲਿਖਦੇ ਨੇ ਵਾਹਿਗੁਰੂ ਜੀ ਮਿਹਰ ਕਰਨਗੇ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਜੀ। ਆਵਾਜ਼ੇ ਖਾਲਿਸਤਾਨ ਦੀ ਆਈਡੀ ਤੋਂ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ, if Taj Mahal is not a representative of Indian culture, then what do Ajanta and Ellora temples represent? Is that American heritage? ਹੁਣ ਜ਼ਾਹਰ ਹੈ ਕਿ ਵੀ ਹੁਣ ਤੁਸੀਂ ਕੀ ਪੱਟੋਗੇ ਤੇ ਕੀ ਫਿਰ ਹੁਣ ਤੁਸੀਂ ਇਹਨੂੰ ਕਹੋ ਜੀ ਇਹ ਨਹੀਂ ਹੈ ਤੇ ਫਿਰ ਉਹ ਖੁਜਰਾਓ ਦੇ ਮੰਦਿਰ ਜਿਹੜੇ ਨੇ ਉੱਥੇ ਜੋ ਕੁਝ ਹੈਗਾ ਉਹ ਜਾ ਕੇ ਦੱਸ ਦਿਓ, ਤੁਹਾਡਾ ਪ੍ਰਾਈਡ ਤਾਂ ਫਿਰ ਇਹੀ ਰਹਿ ਜਾਂਦਾ ਹੈ। ਬਿਲਕੁਲ ਇਹਨਾਂ ਨੇ ਠੀਕ ਕਿਹਾ, ਜਿਹੜਾ ਉਸ ਧਰਤੀ ਤੇ ਹੋਇਆ ਇੱਕ ਹਿਸਟਰੀ ਦਾ ਹਿੱਸਾ ਹੈ ਔਰ ਜਦੋਂ ਇੰਟਰਮਿੰਗਲ ਹੋਏ ਹਰ ਚੀਜ਼ ਚੋਂ ਮਿਕਸ ਕਲਚਰ ਨਿਕਲਿਆ, ਕੁਝ ਚੀਜ਼ਾਂ ਮਿਕਸ ਹੋਈ ਰੇਸ਼ੀਅਲੀ ਵੀ, ਰੇਸ ਵਾਈਜ਼। ਹੁਣ ਤੁਸੀਂ ਕਹੋ ਜੀ ਇਹ ਪਿਓਰਿਟਨ ਹੈ, ਦੂਜਾ ਉਹੀ ਸਾਰਾ ਖਿੱਤਾ ਸੀ, ਉਹੀ ਹਮਲਾਵਰ ਆਉਂਦੇ ਸੀ, ਆਉਣ ਲੱਗਿਆ ਜਿਹੜਾ ਉਹਨਾਂ ਦਾ ਕੀ ਉੱਥੇ ਹੀ ਸੈਟਲ ਹੋ ਜਾਂਦੇ ਸੀ। ਸੋ ਇਹਨੂੰ ਅੱਜ ਇਹ ਕੋਈ ਵਿੱਚੋਂ ਉਹਦੇ ਚੋਂ ਵਰਣ ਆਸ਼ਰਮ ਕੱਢਣਾ ਚਾਹਣ ਮੰਨੂ ਦਾ, ਉਹ ਆਰੀਅਨ ਜ਼ਮਾਨੇ ਦਾ, ਉਹ ਤਾਂ ਫਿਰ ਉੱਥੋਂ ਆਰੀਅਨ ਸਭਿਅਤਾ ਹੀ ਉਹਦੇ ਚੋਂ ਧਰਤੀ ਦੇ ਥੱਲੇ ਹੀ ਨਿਕਲ ਸਕਦੀ ਹੈ, ਹੋਰ ਤਾਂ ਕਿਤੇ ਨਹੀਂ ਹੈ। ਵੀਰ ਪਰਮਵੀਰ ਜੰਡੂ ਉਹਨਾਂ ਨੇ ਅੱਜ ਸਾਡੀ ਤਾਰੀਫ ਕੀਤੀ ਹੈ ਕਿ ਜੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ, ਯੂਥ ਆਈਕਨ। ਬਹੁਤ ਸ਼ੁਕਰੀਆ ਜੰਡੂ ਸਾਹਿਬ। ਮਨਿੰਦਰ ਸਿੰਘ ਬਾਜਵਾ ਲਿਖਦੇ ਨੇ ਭਾਰਤ ਦੀ ਪਾਰਲੀਮੈਂਟ ਸਿੱਖਾਂ ਦੇ ਗੁਰੂ ਘਰ ਬੰਗਲਾ ਸਾਹਿਬ ਦੀ ਜ਼ਮੀਨ ਤੇ ਬਣੀ, ਸੋ ਇਹਨਾਂ ਬੇਸ਼ਰਮਾਂ ਨੂੰ ਉਹ ਵੀ ਤੋੜ ਕੇ ਸਿੱਖਾਂ ਨੂੰ ਉਹਨਾਂ ਦੀ ਜ਼ਮੀਨ ਦੇ ਦੇਣੀ ਚਾਹੀਦੀ ਹੈ ਤੇ ਤਾਜ ਮਹਿਲ ਨਾਲ ਇਸ ਤਰ੍ਹਾਂ ਕਰਨਾ ਹੈ। ਇਹਨਾਂ ਦਾ ਲਾਲ ਕਿਲਾ ਵੀ ਮੁਸਲਮਾਨਾਂ ਨੇ ਬਣਵਾਇਆ ਸੀ, ਬਿਲਕੁਲ ਠੀਕ ਹੈ। ਸਾਰੇ ਦੀ ਸਾਰੇ ਜਿਹੜੇ ਉਹਨਾਂ ਦੀ ਪਾਰਲੀਮੈਂਟ ਹੈ, ਰਾਇਸੀਨਾ ਪਿੰਡ ਜਿਹੜਾ ਸੀ ਜਿਹਦੇ 'ਚ ਬੰਗਲਾ ਸਾਹਿਬ ਔਰ ਸੀਸਗੰਜ ਦੀ ਜ਼ਮੀਨ, ਰਾਸ਼ਟਰਪਤੀ ਭਵਨ ਵੀ ਪਾਰਲੀਮੈਂਟ ਵੀ, ਇਹ ਅੰਗਰੇਜ਼ਾਂ ਨੇ ਜ਼ਬਰਦਸਤੀ ਐਕਵਾਇਰ ਕਰਕੇ ਗੁਰਦੁਆਰਿਆਂ ਦੀ ਕੀਤਾ। ਔਰ ਮੈਂ ਇਸ ਤੇ ਅੱਜ ਤੋਂ 7-8 ਸਾਲ ਪਹਿਲਾਂ 2-3 ਆਰਟੀਕਲਸ ਵੀ ਲਿਖੇ ਸੀ ਕਿ ਵੀ ਆਪਣਾ ਮਲਬਾ ਚੁੱਕੋ ਇੱਥੋਂ, ਇਹ ਸਾਡੇ ਸਿੱਖਾਂ ਦੀ ਜ਼ਮੀਨ ਹੈ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਜਿਹੜੇ ਨੇ ਫਿਰ ਲਾਲ ਕਿਲਾ ਜਿੱਥੋਂ ਖਲੋ ਕੇ ਮੋਦੀ ਜਿਹੜਾ ਹੈ ਉਹ ਜੁਮਲੇਬਾਜ਼ੀ ਕਰਦਾ, ਉਹਨੂੰ ਵੀ ਢਾਓ, ਪਹਿਲਾਂ ਲਾਲ ਕਿਲੇ ਨੂੰ ਪਹਿਲਾਂ ਜਾ ਕੇ ਤੁਸੀਂ ਆਪਣੇ ਮਥੁਰਾ ਦੇ ਮੰਦਿਰ ਤੋਂ ਬੋਲੋ ਉਸ ਸ਼ੋਰ ਸ਼ਰਾਬੇ 'ਚ। ਭੁਪਿੰਦਰ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਜਿਹੜੀਆਂ ਬਹੁ ਬੇਟੀਆਂ ਮੁਗਲਾਂ ਨੂੰ ਦਿੰਦੇ ਰਹੇ ਨੇ ਉਹਨਾਂ ਦਾ ਹੁਣ ਇਹ ਕੀ ਕਰਨਗੇ? ਹੁਣ ਇਹਦਾ ਜਵਾਬ ਇਹੀ ਦੱਸ ਸਕਦੇ ਨੇ। ਸ਼ਿੰਦਾ ਜੋਸਨ ਵਾਹਿਗੁਰੂ ਜੀ। ਬੇਅੰਤ ਸਿੰਘ ਖਾਲਿਸਤਾਨੀ, ਖਾਲਿਸਤਾਨ ਜ਼ਿੰਦਾਬਾਦ। ਮਨਿੰਦਰ ਸਿੰਘ ਬਾਜਵਾ ਸਮੋਸੇ ਵੀ ਅਰਬ ਦੇਸ਼ਾਂ ਦਾ ਭੋਜਨ ਹੈ, ਇਹ ਲੋਕ ਉਹਨਾਂ ਨੂੰ ਵੀ ਰੋਕਣ। ਸਮੋਸਿਆਂ ਤੋਂ ਬਿਨਾਂ ਤਾਂ ਫਿਰ ਕੀ ਰਹਿ ਗਿਆ ਜੇ ਸਮੋਸੇ ਨਾ ਖਾਦੇ ਕੀ ਖਾਦਾ। ਵੀਰ ਭੁਪਿੰਦਰ ਸਿੰਘ ਫਿਰ ਉਹਨਾਂ ਨੇ ਫਤਿਹ ਲਿਖੀ। ਅਮਰਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਸਿੰਘ ਵੰਡਰਫੁਲ ਜੀ। ਹਰੂਨ ਤਰਾਰ ਨਾਈਸ ਪ੍ਰੋਗਰਾਮ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਤਰਾਰ ਸਾਹਿਬ। ਹਰਜਿੰਦਰ ਸਿੰਘ ਹੋਰਾਂ ਨੇ ਫਿਰ ਸਾਡੀ ਤਾਰੀਫ ਕੀਤੀ ਹੈ। ਰੱਬ ਤਾਰੀਫ ਦੇ ਕਾਬਲ ਹੈ, ਅਸੀਂ ਤਾਂ ਮਾੜਾ ਮੋਟਾ ਇਧਰੋਂ ਉਧਰੋਂ ਪੜ੍ਹ ਕੇ ਤੁਹਾਨੂੰ ਸੁਣਾ ਦੇਈਦਾ। ਵੀਰ ਮਨਿੰਦਰ ਸਿੰਘ ਬਾਜਵਾ ਲਿਖਦੇ ਨੇ ਅਗੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਮੇਰੀ ਇਸ ਟਿੱਪਣੀ ਦਾ ਪ੍ਰੋਗਰਾਮ ਦੇ ਅੰਤ 'ਚ ਜ਼ਰੂਰ ਉੱਤਰ ਦਿਓ ਜੀ। ਪਿੱਛੇ ਜੇ 2 ਘਟਨਾਵਾਂ ਹੋਈਆਂ, ਸੁੱਚੇ ਲੰਗਾ ਤੇ ਰਾਮ ਰਹੀਮ ਵਾੜੀ। ਕੁਝ ਸਿੱਖੀ ਦੇ ਵੈਰੀਆਂ ਤੇ ਸਿੱਖ ਘਰਾਂ 'ਚ ਜੰਮੇ ਕੇਸਾਧਾਰੀ ਬਾਹਮਣਾਂ ਵੱਲੋਂ ਇਹਨਾਂ ਦੋਹਾਂ ਬੇਹੁਦਾ ਲੋਕਾਂ ਨੂੰ ਜਾਣ ਬੁੱਝ ਕੇ ਖਾਲਿਸਤਾਨੀ ਸੰਘਰਸ਼ ਨਾਲ ਜੋੜ ਕੇ ਖਾਲਿਸਤਾਨੀ ਵਿਚਾਰਧਾਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਖ-ਵੱਖ ਰੇਡੀਓ ਚੈਨਲਾਂ ਤੇ ਕਿਰਪਾ ਕਰਕੇ ਤੁਸੀਂ ਜਵਾਬ ਦੇ ਕੇ ਉਹਨਾਂ ਗੁਰੂ ਦੋਸ਼ੀਆਂ ਨੂੰ ਮੂੰਹ ਤੋੜਵਾਂ ਜਵਾਬ ਜ਼ਰੂਰ ਦੇਵੋ ਜੀ। ਧੰਨਵਾਦ ਜੀ। ਬਹੁਤ ਸ਼ੁਕਰੀਆ ਬਾਜਵਾ ਸਾਹਿਬ, ਤੁਸੀਂ ਸਾਡੇ ਤੇ ਮਾਣ ਕਰਦੇ ਹੋ ਔਰ ਤੁਸੀਂ ਰੈਲੇਵੈਂਟ ਪੁਆਇੰਟ ਉਠਾਏ ਨੇ। ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਦੇ ਦੇਖੋ 2 ਤਰ੍ਹਾਂ ਦੀ ਜਿਹੜੀ ਹੈ ਉਹ ਬਹਿਸ ਹੁੰਦੀ ਹੈ ਜਾਂ ਗੋਸ਼ਟੀ ਹੁੰਦੀ ਹੈ। ਇੱਕ ਹੁੰਦਾ ਹੈ ਜਿਹੜੇ ਅਨਬਾਇਸਡ ਲੋਕਾਂ ਦੇ ਨਾਲ ਤੁਸੀਂ ਤੱਥਾਂ ਤੇ ਆਧਾਰਿਤ ਗੱਲ ਕਰਦੇ ਹੋ ਕਿ ਜੋ ਕੋਈ ਕਿਹਾ ਜਾ ਰਿਹਾ ਹੈ ਉਹਦੇ 'ਚ ਕਿੰਨਾ ਕੁ ਸੱਚ ਹੈ। ਇੱਕ ਇਹ ਹੈ ਕਿ ਜੇ ਉਹਨਾਂ ਨੇ ਮਿੱਥਿਆ ਹੋਇਆ ਕਿ ਮਡ ਸਲਿੰਗਿੰਗ ਕੈਂਪੇਨ ਕਰਨੇ, ਔਰ ਫਿਰ ਤੁਸੀਂ ਦੇਖੋਗੇ ਕਿ ਵੀ ਸਿੱਖ ਗੁਰੂ ਸਾਹਿਬਾਨ ਦੇ ਉੱਤੇ ਜਿਵੇਂ ਜੰਮੂ ਦੇ ਵਿੱਚੋਂ ਬੀਜੇਪੀ ਦੀ ਟੁੱਚੀ ਖੜੀ ਕਰਕੇ ਫਿਰ ਅਸੀਂ ਪ੍ਰੋਟੈਸਟਾਂ ਤੱਕ ਜਾਂਦੇ ਹਾਂ, ਸਾਡੀ એનર્ਜੀ ਉਸ ਪਾਸੇ ਲਾਈ ਹੁੰਦੀ ਹੈ। ਔਰ ਇਹ ਦੋਨੋਂ ਕ੍ਰਿਮੀਨਲ ਪ੍ਰੂਵਨ ਰੇਪਿਸਟ ਜਿਨ੍ਹਾਂ ਨੂੰ ਸਾਰਾ ਸਿਸਟਮ ਪ੍ਰੋਟੈਕਟ ਕਰ। ਹੁਣ ਅੱਜ ਇੱਕ ਮੀਡੀਆ ਸਟੋਰੀ ਸੀ ਕਿ ਆ ਜਿਹੜੀ
ਹੋਇਆ ਜੀ, ਫੜੀ ਗਈ, ਪਹਿਲਾਂ ਚਲੀ ਗਈ ਸੀ ਨੇਪਾਲ ਚਲੀ ਗਈ, ਫਲਾਣਾ ਹੋ ਗਿਆ ਉਹਦੀ ਸਾਧਵੀ, ਕਿ ਵੀ ਉਹ ਜਿਹੜਾ ਜੱਸੀ ਇਹਦਾ ਕੁੜਮ ਹੈ ਕ੍ਰਿਮੀਨਲ ਰਾਮ ਰਹੀਮ ਦਾ, ਉਹਦੇ ਕੋਠੀ ਚੋਂ ਜਿਹੜੀ ਹੈ ਉਹਨਾਂ ਨੇ ਉਹਨੂੰ ਪੁਲਿਸ ਦੀ ਜਿਹਨੂੰ ਮੈਕਸਿਮਮ ਸਿਕਿਉਰਿਟੀ ਮਿਲ ਉੱਥੇ ਉਹ ਰਹਿ ਰਹੀ ਸੀ। ਸੋ ਹੁਣ ਇਹਨਾਂ ਸਾਰੇ ਸਬੂਤਾਂ ਦੇ ਬਾਵਜੂਦ ਰਾਮ ਰਹੀਮ ਨੂੰ ਕਿਹਨੇ ਪ੍ਰੋਟੈਕਟ ਕੀਤਾ, ਕਿਹਨੇ ਉਹਨੂੰ ਖੜਾ ਕੀਤਾ, ਏਜੰਸੀਆਂ ਦਾ ਨੈਟਵਰਕ, ਕਿਵੇਂ ਬੀਜੇਪੀ ਨੂੰ ਵੋਟਾਂ ਪਵਾਈਆਂ, ਔਰ ਇਹ ਸੁੱਚੇ ਲਗਾ ਦਾ ਪਿਛੋਕੜ 10 ਨੰਬਰੀਆਂ ਦੇ ਰਜਿਸਟਰ ਚੋਂ ਚੁੱਕ ਕੇ, ਇਹ ਠੀਕ ਹੈ ਕਿ ਬਾਦਲ ਟੱਬਰ ਨੇ ਉਹਨੂੰ ਵਰਤਿਆ ਆਪਣੇ ਆਪ ਨੂੰ ਬਿਲਡ ਕਰਨ ਲਈ, ਤੇ ਉਹਨੇ ਕਿਉਂਕਿ ਜਿਹੜਾ ਬਦਮਾਸ਼ ਆ ਉਹ ਚਲਾਕ ਹੁੰਦਾ, ਉਹਨੂੰ ਪਤਾ ਹੁੰਦਾ ਕਿ ਵੀ ਇਹਨਾਂ ਦੇ ਵੀ ਜਿਹੜੇ ਨੇ ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਟੂ ਮੈਨੀ ਸਕੈਲਟਨਸ ਇਨ ਦਾ ਕਬਰਡ, ਉਹਨੇ ਉਹਨਾਂ ਨੂੰ ਵਰਤਿਆ। ਸੋ ਇਹਨਾਂ ਕ੍ਰਿਮੀਨਲਸ ਨੂੰ ਜਿਨ੍ਹਾਂ ਨੂੰ ਇਹਨਾਂ ਦੇ ਤੁਸੀਂ ਲਾਗਲੇ ਰਿਸ਼ਤੇਦਾਰਾਂ ਤੋਂ ਜਾ ਕੇ ਜਾਣ ਸਕਦੇ ਹੋ ਕਿ ਭਾਈ ਇਹਨਾਂ ਦੀ ਕੀ ਔਕਾਤ ਹੈ, ਤੇ ਜੇ ਇਹਨਾਂ ਚੋਂ ਵੀ ਅਸੀਂ ਕੱਢੀਏ ਕਿ ਜੀ ਇਹਨਾਂ ਨੇ ਸਿੱਖੀ ਨਾਲ ਜੋੜਨਾ, ਮੈਂ ਸਮਝਦਾ ਵੀ ਇਹ ਦੁਸ਼ਮਣ ਬਾਤ ਕਰੇ ਅਨਹੋਣੀ, ਇਹਨਾਂ ਨੇ ਇਹਨਾਂ ਘਟੀਆ ਗੱਲਾਂ 'ਚ ਰਹਿਣਾ। ਅਸੀਂ ਆਪਣੇ ਕੌਜ਼ ਤੇ ਫੋਕਸ ਕਰੀਏ ਤਾਂ ਕਿ ਜਦੋਂ ਕਿ ਅਸੀਂ ਆਪਣਾ ਮੁਲਕ ਹਾਸਲ ਕਰਾਂਗੇ, ਉਸ ਤੋਂ ਬਿਨਾਂ ਇਹਨਾਂ ਦੇ ਕੋਲ ਪ੍ਰੋਪੇਗੈਂਡਾ ਹੈ, ਸੋਸ਼ਲ ਨੈਟਵਰਕਿੰਗ ਹੈ, ਖਰੀਦੇ ਹੋਏ ਲੋਕ ਨੇ, ਇਸ ਕਿਸਮ ਦੀ ਜਿਹੜੀ ਹੈ ਮਿਸਚਿਫ ਉਹ ਬਰਾਬਰ ਜਾਰੀ ਰਹੇਗੀ। ਜੀ ਰਾਜ ਸਾਹਿਬ, ਬਿਲਕੁਲ ਇੱਥੇ ਆਉਣ ਸਾਡੇ ਸਿਲਸਿਲੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਮੈਂ ਵੈਸੇ ਦੂਸਰੇ ਸੈਕਸ਼ਨ ਦਾ ਵੀ ਮੈਸੇਜ ਲੈਣਾ ਚਾਹੁੰਦਾ ਸੀ, ਪਰ ਟਾਈਮ ਹੋ ਗਿਆ ਨਾ। ਹਾਂ, ਔਰ ਅੱਜ ਦੇ ਵਿਚਾਰ ਲਈ ਗੁਰੂ ਨਾਨਕ ਸਾਹਿਬ ਦਾ ਆਸਾ ਰਾਗ ਦਾ ਸ਼ਬਦ ਹੈ, ਆਸਾ ਮਹੱਲਾ ਪਹਿਲਾ ਜੀ। ਕੋਈ ਭੀਖਕ ਭੀਖਿਆ ਖਾਏ, ਕੋਈ ਰਾਜਾ ਰਿਹਾ ਸਮਾਏ, ਕਿਸ ਹੀ ਮਾਨ ਕਿਸੈ ਅਪਮਾਨ, ਢਾਏ ਉਸਾਰੇ ਧਰੇ ਧਿਆਨ, ਤੁਝ ਤੇ ਵੱਡਾ ਨਾ ਹੀ ਕੋਏ, ਕਿਸ ਵਿਖਾਲੀ ਚੰਗਾ ਹੋਏ, ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ ਰਹਾਓ। ਹੁਣ ਜਿਵੇਂ ਰਹਾਓ ਦੀ ਤੁਕਤ ਜਿਹੜੀ ਹੈ ਉਹ ਸੈਂਟਰਲ ਆਈਡੀਆ ਦੇ ਤੌਰ ਤੇ ਵਿਚਾਰ ਅਧੀਨ ਲਿਆ ਕੇ ਅਸੀਂ ਵਿਚਾਰ ਕਰਦੇ ਹਾਂ ਸ਼ਬਦ ਦੀ, ਔਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮੈਨੂੰ ਤਾਂ ਤੇਰੇ ਨਾਮ ਦਾ ਹੀ ਆਸਰਾ ਹੈ, ਆਧਾਰ ਹੈ, ਜਿਸ ਤੇ ਬੇਸ ਮੇਰੀ ਰੂਹ, ਮੇਰਾ ਵਜੂਦ ਤੇਰੇ ਨਾਮ ਦੀ ਉੱਤੇ ਟਿਕਿਆ ਹੋਇਆ ਹੈ। ਤੂੰ ਦਾਤਾ ਹੈ, ਦਾਤਾ ਉਹੀ ਹੁੰਦਾ ਹੈ ਜਿਹੜਾ ਦਿੰਦਾ ਹੈ, ਮੰਗਤਾ ਹੁੰਦਾ ਹੈ ਜਿਹੜਾ ਲੈਂਦਾ ਹੈ, ਕਿ ਹੇ ਵਾਹਿਗੁਰੂ ਤੂੰ ਦੇਣਹਾਰ ਹੈ ਔਰ ਕਰਨਹਾਰ ਹੈ। ਕਰਨਹਾਰ ਉਹ ਹੈ ਕਰਨ ਜਿਹੜਾ ਕਿ ਸਭ ਕੁਝ ਕਰਦਾ ਹੈ, ਤੂੰ ਦਾਤਾ ਹੈ, ਕਰਨਹਾਰ ਹੈ, ਕਰਤਾਰ ਹੈ, ਕ੍ਰੀਏਟਰ। ਗੁਰੂ ਨਾਨਕ ਸਾਹਿਬ ਦਾ ਇਹ ਫੇਵਰੇਟ ਸ਼ਬਦ ਰੱਬ ਲਈ ਸੀ, ਸਤ ਕਰਤਾਰ, ਧਨ ਨਿਰੰਕਾਰ, ਨਿਰੰਕਾਰ ਤੇ ਕਰਤਾਰ। ਨਿਰੰਕਾਰ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਕਰਤਾਰ ਹੈ ਕਿ ਉਹ ਕਰਤਾ ਹੈ। ਇਸ ਲਈ ਜਿਹੜਾ ਪਹਿਲਾ ਸ਼ਹਿਰ ਵੀ ਗੁਰੂ ਨਾਨਕ ਸਾਹਿਬ ਨੇ ਵਸਾਇਆ ਉਹਦਾ ਨਾਂ ਕਰਤਾਰਪੁਰ ਰੱਖਿਆ। ਸੋ ਉਸ ਵਾਹਿਗੁਰੂ ਨੂੰ ਜਿਸ ਦਾ ਆਧਾਰ ਜੀਵਨ ਹੈ, ਉਸ ਨੂੰ ਆਧਾਰ ਮੰਨ ਕੇ ਫਿਰ ਕਿਹਾ ਕਿ ਭਾਈ ਹੇ ਵਾਹਿਗੁਰੂ, ਤੇਰੀ ਇਸ ਸ੍ਰਿਸ਼ਟੀ ਦੇ ਵਿੱਚ ਕੋਈ ਭੀਖਕ ਭੀਖਿਆ ਖਾਏ, ਕਿ ਕੋਈ ਭਿਖਾਰੀ ਜਿਹੜਾ ਹੈ ਉਹ ਮੰਗ ਕੇ ਖਾ ਰਿਹਾ ਹੈ, ਕੋਈ ਰਾਜਾ ਰਿਹਾ ਸਮਾਏ, ਕੋਈ ਰਾਜਾ ਬਣਿਆ ਹੰਕਾਰ ਦੇ ਵਿੱਚ ਫੁੱਲਿਆ ਹੋਇਆ, ਕਿਸ ਹੀ ਮਾਨ ਕਿਸੈ ਅਪਮਾਨ, ਕੋਈ ਮਾਨ ਦੇ ਵਿੱਚ ਆਪਣੇ ਹੰਕਾਰ ਦੇ ਵਿੱਚ ਤੁਰਿਆ ਫਿਰਦਾ ਹੈ, ਕੋਈ ਹਰਟ ਫੀਲਿੰਗਸ ਦੇ ਨਾਲ ਹੈ ਕਿ ਜੀ ਮੇਰਾ ਅਪਮਾਨ ਹੋਇਆ, ਢਾਏ ਉਸਾਰੇ ਧਰੇ ਧਿਆਨ। ਅਸੀਂ ਆਪਣੇ ਮਨ ਦੇ ਵਿੱਚ ਹੀ ਢਾਈਆਂ ਉਸਾਰੀਆਂ ਕਰਦੇ ਹਾਂ ਔਰ ਉਸ ਵੱਲ ਜਿਹੜਾ ਸਾਡਾ ਧਿਆਨ ਨਹੀਂ ਹੈ। ਤੁਝ ਤੇ ਵੱਡਾ ਨਾ ਹੀ ਕੋਏ, ਕਿਸ ਵਿਖਾਲੀ ਚੰਗਾ ਹੋਏ। ਤੇਰੇ ਤੋਂ ਵੱਡਾ ਕੌਣ ਹੈ ਔਰ ਕਿਹਨੂੰ ਵਿਖਾਲਣਾ ਕਿ ਕੌਣ ਚੰਗਾ ਹੈ, ਔਰ ਤੂੰ ਹੀ ਜਿਹੜਾ ਹੈ ਸਾਰਾ ਕਰਨ ਕਾਰਨ ਸਮਰੱਥ ਹੈ। ਮੈਂ ਤਾਂ ਨਾਮ ਤੇਰਾ ਆਧਾਰ, ਤੂੰ ਦਾਤਾ ਕਰਨਹਾਰ ਕਰਤਾਰ ਰਹਾਓ। ਵਾਟ ਨਾ ਪਾਵੋ ਵੀਗਾ ਜਾਓ, ਦਰਗਹਿ ਬੈਸਣ ਨਾਹੀ ਥਾਓ। ਮਨ ਕਾ ਅੰਧਲਾ ਮਾਇਆ ਕਾ ਬੰਦ, ਖੀਨ ਖਰਾਬ ਹੋਵੇ ਨਿਤਕੰਦ। ਕਿ ਜੇ ਮੈਂ ਤੇਰੇ ਨਾਮ ਦਾ ਸਹਾਰਾ ਲੈ ਕੇ ਇਸ ਠੀਕ ਰਸਤੇ ਤੇ ਨਾ ਪਵਾਂ ਤੇ ਫਿਰ ਵੀਗਾ ਜਾਉ ਵਿੰਗਾ, ਫਿਰ ਮੈਂ ਕੁਰਾਏ ਪੈ ਜਾਵਾਂਗਾ, ਗਲਤ ਰਸਤੇ ਤੇ ਤੁਰ ਪਾਵਾਂਗਾ। ਤੇ ਜੇ ਮੈਂ ਕੁਰਾਏ ਪਵਾਂਗਾ ਦਰਗਹਿ ਬੈਸਣ ਨਾ ਹੀ ਥਾਂ, ਕਿ ਮੈਨੂੰ ਹੇ ਵਾਹਿਗੁਰੂ ਤੇਰੀ ਦਰਗਾਹ ਦੇ ਵਿੱਚ ਕੋਈ ਬਹਿਣ ਨੂੰ ਥਾਂ ਨਹੀਂ ਮਿਲੇਗੀ। ਮੈਂ ਤਾਂ ਮਨ ਦਾ ਅੰਨ੍ਹ ਤੇ ਮਾਇਆ ਦਾ ਬੰਧੂ ਹਾਂ। ਮਨ ਕਾ ਅੰਧਲਾ ਮਾਇਆ ਕਾ ਬੰਧ, ਬੰਧ ਹੁੰਦਾ ਬੌਂਡਡ ਲੇਬਰ, ਬੰਧੂ ਹੈ। ਮਨ ਕਾ ਅੰਧਲਾ ਮਾਇਆ ਕਾ ਬੰਧ, ਖੀਨ ਖਰਾਬ ਹੋਵੇ ਨਿਤ ਕੰਧ। ਕੰਧ ਕਹਿੰਦੇ ਨੇ ਸਰੀਰ ਨੂੰ। ਮੈਂ ਵਿਕਾਰਾਂ ਦੇ ਵਿੱਚ ਗਰਸਿਆ ਹੋਇਆ ਔਰ ਰੋਜ਼ਾਨਾ ਮੇਰਾ ਇਹ ਸਰੀਰ ਜਿਹੜਾ ਹੈ ਉਹ ਖੀਨ ਹੋ ਰਿਹਾ, ਕਮਜ਼ੋਰ ਹੋ ਰਿਹਾ। ਖਾਣ ਜੀਵਨ ਕੀ ਬਹੁਤੀ ਆਸ, ਲੇਖੈ ਤੇਰਾ ਸਾਸ ਗਿਰਾਸ।
ਅਹਨਸ ਅੰਧਲੇ ਦੀਪਕ ਦੇ ਭੌਜਲ ਡੂਪਤ ਚਿੰਤ ਕਰੇ। ਕਿ ਮੈਨੂੰ ਜਿਹੜੀ ਮੇਰੀ ਦਿਨ ਰਾਤ ਫਿਕਰ ਹੀ ਖਾਣ ਪੀਣ ਦਾ ਹੁੰਦਾ ਵੀ ਜਿਉਣਾ ਕਿਵੇਂ ਹੈ, ਤੇ ਖਾਣਾ ਪੀਣਾ ਹੀ ਜਿਹੜਾ ਜ਼ਿੰਦਗੀ ਹੈ। ਔਰ ਇਹ ਜਿਹੜਾ ਮੇਰਾ ਹਰ ਸਾਹ ਤੇਰੇ ਲੇਖੇ ਲੱਗਣਾ ਚਾਹੀਦਾ ਹੈ, ਉਹ ਇਸ ਮਾਇਆ ਦੇ ਇਹਨਾਂ ਧੰਦਿਆਂ 'ਚ ਲੱਗਾ ਹੋਇਆ ਹੈ। ਐਨਸ ਮੈਂ ਦਿਨ ਰਾਤ ਦਾ ਅੰਨ ਹੈ। ਇਹ ਨਿਸ ਹੁੰਦਾ, ਨਿਸ ਹੁੰਦਾ ਨਿਸ਼ਾ ਸੰਸਕ੍ਰਿਤ ਦਾ, ਰਾਤ ਚੋਂ। ਮੈਂ ਦਿਨ ਰਾਤ ਦਾ ਅੰਨ ਹੈ ਔਰ ਤੂੰ ਹੇ ਵਾਹਿਗੁਰੂ ਮੇਰੀ ਰੋਸ਼ਨੀ ਬਣ। ਦੀਪਕ ਦੇ ਮੈਨੂੰ ਅੰਨੇ ਨੂੰ ਜਿਹੜਾ ਦਿਨੇ ਔਰ ਰਾਤ ਮੈਂ ਅੰਨਾ ਮਾਇਆ ਦੇ ਇਸ ਵਿਹੜਿਆ ਹੋਇਆ ਮਾਇਆ 'ਚ, ਔਰ ਮੈਨੂੰ ਜਿਹੜਾ ਤੂੰ ਰੋਸ਼ਨੀ ਦੇ। ਭੌਜਲ ਡੂਬਤ ਚਿੰਤ ਕਰੇ ਕਿ ਮੈਂ ਇਸ ਭਵਜਲ ਸੰਸਾਰ ਦੇ ਵਿੱਚ ਡੁੱਬ ਰਿਹਾ। ਹੇ ਵਾਹਿਗੁਰੂ ਜੇ ਮੈਂ ਤੇਰਾ ਸਹਾਰਾ ਲੈਂਦਾ ਤਾਂ ਤੂੰ ਮੇਰੀ ਚਿੰਤਾ ਕਰੇਂਗਾ। ਕਹਿ ਸੁਣੈ ਜੋ ਮਾਨੈ ਨਾਓ, ਹਉ ਬਲਿਹਾਰੈ ਤਾਂ ਕੇ ਜਾਓ। ਨਾਨਕ ਏਕ ਕਹਿ ਅਰਦਾਸ, ਜਿਉ ਪਿੰਡ ਸਭ ਤੇਰੇ ਪਾਸ। ਕਿ ਜਿਹੜੇ ਤੈਨੂੰ ਮੰਨਦੇ ਨੇ, ਤੇਰੇ 'ਚ ਅਮਨਾ ਰੱਖਦੇ ਨੇ, ਆਸਥਾ ਰੱਖਦੇ ਨੇ, ਕਹਿਣ ਔਰ ਸੁਣ ਯਕੀਨ ਰੱਖਦੇ ਨੇ, ਤੇਰੇ ਉੱਤੇ ਉਹਨਾਂ ਦਾ ਭਰੋਸਾ ਹੈ। ਗੁਰੂ ਸਾਹਿਬ ਕਹਿੰਦੇ ਨੇ ਹਉ ਬਲਿਹਾਰੈ ਤਾਂ ਕਹਿ ਜਾਓ, ਕਿ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹੈ, ਕੁਰਬਾਨ ਜਾਂਦਾ ਹੈ। ਨਾਨਕ ਏਕ ਕਹਿ ਅਰਦਾਸ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਇੱਕ ਹੀ ਪੈਟੀਸ਼ਨ, ਇੱਕ ਹੀ ਅਰਜ਼ੋਈ, ਇੱਕ ਬੇਨਤੀ, ਇੱਕ ਅਰਦਾਸ, ਇੱਕ ਜਾਚਨਾ, ਇੱਕ ਰਿਕੁਐਸਟ ਤੁਹਾਡੇ ਅੱਗੇ ਕਰਦਾ ਹੈ। ਵਾਹਿਗੁਰੂ ਜਿਉ ਪਿੰਡ ਸਭ ਤੇਰੇ ਪਾਸ। ਕਿ ਮੇਰਾ ਜੀ ਵੀ ਤੇ ਪਿੰਡ ਵੀ, ਪਿੰਡ ਸਰੀਰ ਨੂੰ ਕਹਿੰਦੇ ਨੇ, ਜਿਉ ਤੁਹਾਡੀ ਰੂਹ ਹੈ, ਮਨ ਹੈ, ਕਿ ਇਹ ਸਾਰਾ ਮੇਰਾ ਤੇਰੇ ਹਵਾਲੇ ਹੈ। ਜਾਂ ਤੂੰ ਦੇ ਜਪੀ ਤੇਰਾ ਨਾਉ, ਦਰਗਹਿ ਬੈਸਣ ਹੋਵੇ ਥਾਉ। ਕਿ ਜੇ ਮੇਰਾ ਤਨ ਤੇ ਮਨ ਤੇਰਾ ਤੇ ਹੇ ਵਾਹਿਗੁਰੂ ਜੇ ਤੂੰ ਕਿਰਪਾ ਕਰੇ, ਜਾ ਤੂੰ ਦੇ ਜਪੀ ਤੇਰਾ। ਜੇ ਤੂੰ ਰਹਿਮਤ ਕਰੇ, ਜੇ ਤੂੰ ਬਖਸ਼ਿਸ਼ ਕਰੇ, ਫਿਰ ਹੀ ਮੈਂ ਤੇਰਾ ਨਾਮ ਜਪ ਸਕਾਂ। ਔਰ ਜਪ ਸਕਦਾ ਫਿਰ ਜੇ ਮੈਂ ਤੇਰੇ ਲੜ ਲੱਗਾਂਗਾ, ਤੇਰਾ ਨਾਮ ਜਪਾਂਗਾ। ਦਰਗਹਿ ਬੈਸਣ ਹੋਵੇ ਥਾਉ, ਮੈਨੂੰ ਦਰਗਾਹ ਦੇ ਵਿੱਚ ਬਹਿਣ ਦੇ ਲਈ ਮੇਰੀ ਥਾਂ ਹੋਏਗੀ। ਜਾਂ ਤੁਧ ਭਾਵੈ ਤਾਂ ਦੁਰਮਤ ਜਾਏ, ਗਿਆਨ ਰਤਨ ਮਨ ਵਸੈ ਆਏ। ਹੇ ਵਾਹਿਗੁਰੂ ਜੇ ਤੈਨੂੰ ਭਾਉਂਦਾ ਤੇ ਇਹ ਦੁਰਮਤ, ਖੋਟੀ ਬੁੱਧੀ, ਮਾੜੀ ਬੁੱਧੀ, ਇਹ ਖਹਿੜਾ ਛੱਡਦੀ ਹੈ ਵਜੂਦ ਦਾ। ਗਿਆਨ ਰਤਨ ਮਨ ਵਸੈ ਆਏ, ਤੇ ਗਿਆਨ ਜੂਲ ਆਫ ਨੌਲੇਜ, ਜੂਲ ਆਫ ਇੰਟੈਲੈਕਟ। ਜੂਲ ਇਹ ਸਿਰਫ ਦੁਨਿਆਵੀ ਨੌਲੇਜ ਦੀ ਗੱਲ ਨਹੀਂ ਹੈ, ਇਹ ਵਿਵੇਕ ਦੀਜੈ ਬੁੱਧ ਵਿਵੇਕਾ। ਵਿਵੇਕ ਜਿਹੜੀ ਰਾਈਟ ਔਰ ਰੋਂਗ ਦੇ ਵਿੱਚ ਫੈਸਲਾ ਕਰ ਸਕਦੀ ਹੈ, ਜਿਹੜੀ ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ 10ਵੇਂ ਪਾਤਸ਼ਾਹ ਨੇ, ਬੁੱਧ ਸੋ ਦੀਪਕ ਜਿਉਂ ਉਜਿਆਰੇ। ਜਿਵੇਂ ਦੀਵੇ ਦੀ ਰੋਸ਼ਨੀ ਜਿਹੜੀ ਹੈ ਉਹ ਲਟ ਹੁੰਦੀ ਹੈ, ਇਸ ਤਰ੍ਹਾਂ ਇੰਟੈਲੈਕਟ ਲਾਈਕ ਦਾ ਸ਼ਾਈਨਿੰਗ ਕੈਂਡਲ। ਔਰ ਉਹ ਗਿਆਨ ਰਤਨ ਮਨ ਵਸਿਆ ਆਏ, ਇਹ ਜੂਲ ਆ ਕੇ ਮਨ ਦੇ ਵਿੱਚ ਵਸਦਾ। ਨਦਰ ਕਰੇ ਤਾਂ ਸਤਿਗੁਰ ਮਿਲੇ, ਪ੍ਰਣਵਤ ਨਾਨਕ ਭਵਜਲ ਤਰੇ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਨਾਨਕ ਨਦਰੀ ਕਰਮੀ ਦਾਤ। ਕਿ ਜੇ ਉਹਦੀ ਨਜ਼ਰ ਚੋਂ ਹੈ ਗਲੈਂਸ, ਕਿ ਜੇ ਤੇਰੀ ਨਜ਼ਰ ਮੇਰੇ ਤੇ ਪੈ ਜਾਏ ਤੇ ਸਤਿਗੁਰੂ ਦੇ ਨਾਲ ਮਿਲਾਪ ਹੋਏ। ਪ੍ਰਣਵਤ ਨਾਨਕ, ਪ੍ਰਣਵਤ ਵੀ ਅਰਜ਼ੋਈ ਨੂੰ ਕਹਿੰਦੇ ਨੇ, ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਪ੍ਰਣਵਤ ਹੈ, ਮੈਂ ਅਰਜ਼ੋਈ ਕਰਦਾ ਭਵਜਲ ਤਰੇ। ਹੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਕਰੋ, ਸਤਿਗੁਰੂ ਨਾਲ ਮਿਲਾਪ ਹੋਏ ਔਰ ਇਹ ਜਿਹੜਾ ਭਵਜਲ ਹੈ ਤਰਿਆ ਜਾਏ, ਤੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੋਵੇ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦਿਓ। ਦੇਖਦੇ ਰਹੋ TV84 ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।